ਅਸੀਂ ਇੱਥੋਂ ਆਣ ਕੇ ਇੱਕ ਜ਼ਰੂਰ ਗੱਲ ਵੇਖ ਲਈ ਆ ਕਿ ਜੇ ਕੋਈ ਚੰਗਾ ਇਨਸਾਨ ਹੋਵੇ ਨਾ ਉਹਦੀ ਦੂਰ ਦੂਰ ਤੱਕ ਪਰਖ ਹੋ ਜਾਂਦੀ ਆ। ਮੈਂ ਸੁਣਿਆ ਸੀ ਪਾਕਿਸਤਾਨ ਬੜੇ ਫੈਨ ਆ, ਮੈਂ ਇੱਥੇ ਆਣ ਕੇ ਵੇਖ ਲਿਆ ਕਿ ਪਾਕਿਸਤਾਨ ਦੇ ਵਿੱਚ ਇੰਨੇ ਜ਼ਿਆਦਾ ਫੈਨ ਆ। ਅਸੀਂ ਖੁਦ ਉਹਨਾਂ ਦੇ ਨਾਲ ਵੀਡੀਓ ਬਣਾਈਆਂ, ਉਹਨਾਂ ਨੇ ਮੂਸੇਵਾਲੇ ਦਾ ਨਾਂ ਲਿਆ ਕਿ ਸਾਡੀ ਰੂਹ ਖੁਸ਼ ਹੋ ਗਈ ਕਿ ਸਾਡੇ ਇੰਡੀਆ ਦਾ ਇੱਕ ਇਹੋ ਜਿਹਾ ਬੰਦਾ ਵਾ ਜਿਹੜਾ ਅੱਜ ਦੁਨੀਆ ਤੇ ਨਹੀਂ ਹੈਗਾ, ਫਿਰ ਵੀ ਉਹਦਾ ਇੰਨਾ ਨਾ। ਹਾਂਜੀ ਜੀ, ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਆਏ ਜਿੰਨੇ ਵੀ ਸਿੱਖ ਯਾਤਰੀ ਨੇ ਉਹ ਵਿਸਾਖੀ ਦੀਆਂ ਇੱਥੇ ਤਕਰੀਬਾਤ ਦੇ ਵਿੱਚ ਜਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਉਸ ਤੋਂ ਬਾਅਦ ਲਾਹੌਰ ਸ਼ਹਿਰ ਦੇ ਵਿੱਚ ਸ਼ਾਪਿੰਗਸ ਕਰ ਰਹੇ ਨੇ। ਅਸੀਂ ਲਾਹੌਰ ਸ਼ਹਿਰ 'ਚ ਮੌਜੂਦ ਹਾਂ ਰਿਕਸ਼ਾ ਕਰਵਾਉਣ ਵਾਸਤੇ, ਡਿਫਰੈਂਟ ਜਗ੍ਹਾ ਫਿਰਨ ਤੁਰਨ ਵਾਸਤੇ, ਅਤੇ ਜਿੰਨੇ ਵੀ ਸਿੱਖ ਯਾਤਰੀ ਨੇ ਇੱਥੇ ਆਏ ਨੇ ਤੇ ਜਾ ਰਹੇ ਨੇ, ਪਾਕਿਸਤਾਨ ਦੇ ਖਾਬੇ ਖਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਕੀ ਨਾਮ ਹੈ ਤੁਹਾਡਾ? ਨਾਮ ਮੇਰਾ ਸੰਦੀਪ ਸਿੰਘ ਜੀ। ਤੇ ਕਿਹੜੀ ਥਾਂ ਤੋਂ ਆਏ ਹੋ? ਅਸੀਂ ਜੀ ਅੰਮ੍ਰਿਤਸਰ ਤੋਂ ਆਏ ਹਾਂ, ਤਰਨਤਾਰਨ। ਤੇ ਪਾਕਿਸਤਾਨ 'ਚ ਕਿੰਨੀ ਵਾਰੀ ਆਏ ਹੋ? ਪਾਕਿਸਤਾਨ 'ਚ ਫਸਟ ਟਾਈਮ ਆਏ ਜੀ। ਫਸਟ ਟਾਈਮ। ਤੇ ਮੈਨੂੰ ਇਹ ਦੱਸੋ ਕਿ ਕਿਵੇਂ ਦਾ ਲੱਗ ਰਿਹਾ ਹੈ ਫਸਟ ਟਾਈਮ ਆ ਕੇ ਪਾਕਿਸਤਾਨ ਆਣ ਕੇ? ਬਹੁਤ ਵਧੀਆ ਲੱਗ ਰਿਹਾ। ਹਾਂਜੀ, ਬਹੁਤ ਵਧੀਆ ਲੱਗ ਰਿਹਾ ਵਾ। ਘੁੰਮਦੇ ਫਿਰਦੇ ਆ, ਵਧੀਆ ਵਾ। ਕਿਉਂਕਿ ਪਿੱਛੋਂ ਅਸੀਂ ਪੰਜਾ ਸਾਹਿਬ ਤੋਂ ਆਏ, ਪੰਜਾ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਅਸੀਂ ਹੋਰ ਵੀ ਗੁਰਦੁਆਰੇ ਵੇਂਦੇ ਆਏ ਆ, ਦਰਸ਼ਨ ਕਰਦੇ ਆਏ ਆ। ਦਰਸ਼ਨ ਕਰਦੇ ਫਿਰ ਅਸੀਂ ਲਾਹੌਰ ਪਹੁੰਚੇ ਆ। ਲਾਹੌਰ ਪਹੁੰਚ ਕੇ ਵੀ ਸਾਨੂੰ ਬਹੁਤ ਵਧੀਆ ਲੱਗਾ। ਸਾਨੂੰ ਬਾਜ਼ਾਰ ਗਏ ਆ, ਘੁੰਮ ਫਿਰ ਕੇ ਆਏ ਆ। ਨਾਰਕਲੀ ਬਾਜ਼ਾਰ ਵੇਖਿਆ ਵਾ, ਹੋਰ ਚੂਨਾ ਮੰਡੀ ਬਾਜ਼ਾਰ ਜਿਹੜਾ ਉਹ ਵੀ ਵੇਖਿਆ ਵਾ। ਸਾਨੂੰ ਬਹੁਤ ਵਧੀਆ ਲੱਗਾ ਵਾ। ਅਸੀਂ ਸ਼ਾਪਿੰਗ ਵੀ ਕੀਤੀ ਆ ਇੱਥੇ। ਵੈਸੇ ਵੀ ਸਾਨੂੰ ਮਾਹੌਲ ਵੀ ਵਧੀਆ ਲੱਗਾ, ਬਹੁਤ ਵਧੀਆ। ਲੋਕ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ, ਲੋਕਾਂ ਨੇ ਵੀ। ਲੋਕ ਵੀ ਸਾਨੂੰ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਦਿੰਦੇ ਇੱਥੇ। ਹਾਂਜੀ। ਪਾਕਿਸਤਾਨ ਦੇ ਬਾਰੇ 'ਚ ਕੀ ਦਿਮਾਗ 'ਚ ਇਮੈਜੀਨੇਸ਼ਨ ਸੀ? ਪਾਕਿਸਤਾਨ ਦੇ ਬਾਰੇ 'ਚ ਕੀ ਸੋਚਿਆ ਸੀ ਆਉਣ ਤੋਂ ਪਹਿਲੇ, ਜਾਂ ਜਦੋਂ ਲਾਂਘਾ ਨਹੀਂ ਸੀ ਖੁੱਲਿਆ ਉਦੋਂ ਪਾਕਿਸਤਾਨ ਦੇ ਬਾਰੇ 'ਚ ਦਿਮਾਗ 'ਚ ਕੀ ਆਉਂਦਾ ਸੀ? ਕਿਵੇਂ ਦਾ ਹੋਏਗਾ? ਕਿ ਉਵੇਂ ਦਾ ਹੀ ਹੈ ਪਾਕਿਸਤਾਨ ਜਾਂ ਕੁਝ ਡਿਫਰੈਂਟ ਨਜ਼ਰ ਆਇਆ? ਨਹੀਂ, ਪਾਕਿਸਤਾਨ ਆਉਣ ਤੋਂ ਪਹਿਲੋਂ ਹਰ ਬੰਦੇ ਨੂੰ ਤੇ ਮਨ ਦੇ ਵਿੱਚ ਥੋੜ੍ਹਾ ਹੁੰਦਾ ਹੀ ਆ ਕਿ ਅਸੀਂ ਚੱਲੇ ਆ, ਬੇਗਾਨੇ ਮੁਲਕ ਚੱਲੇ ਆ, ਕਿਸ ਤਰ੍ਹਾਂ ਦਾ ਆਊਗਾ, ਅਸੀਂ ਕਿਸ ਤਰ੍ਹਾਂ ਚੱਲੇ ਆ, ਕਿਉਂ ਚੱਲੇ ਆ, ਵੀ ਮਤਲਬ ਕਿ ਉੱਥੇ ਰਵਾਂਗੇ ਕਿੱਦਾਂ। ਡਰ ਤੇ ਹੁੰਦਾ ਹੀ ਥੋੜ੍ਹਾ ਮਨ ਦੇ ਵਿੱਚ, ਕਿਉਂਕਿ ਬੇਗਾਨੇ ਮੁਲਕ ਜਾਣਾ ਵਾ, ਪਹਿਲੀ ਵਾਰ ਜਾਣਾ ਵਾ। ਅਤੇ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਕਿ ਨਹੀਂ, ਅਸੀਂ ਗਲਤ ਸੋਚਦੇ ਰਹੇ। ਅਸੀਂ ਇੱਥੇ ਆਣ ਕੇ ਬਹੁਤ ਵਧੀਆ ਵਾ, ਬਹੁਤ ਵਧੀਆ ਅਸੀਂ ਰਹਿ ਰਹੇ ਹਾਂ, ਬਹੁਤ ਵਧੀਆ ਮਤਲਬ ਕਿ ਸਾਨੂੰ ਇਹਨਾਂ ਰਿਸਪੌਂਸ ਦਿੱਤਾ ਵਾ, ਬਹੁਤ ਵਧੀਆ ਇੱਥੇ ਮਤਲਬ ਕਿ ਸਾਡੀ ਸੇਵਾ ਹੋਣ ਡਈ ਆ। ਹਰ ਇੱਕ ਜਗ੍ਹਾ 'ਤੇ ਸਾਨੂੰ ਮਤਲਬ ਕਿ ਬਹੁਤ ਵਧੀਆ ਬੁਲਾਉਂਦੇ ਆ, ਗਲੇ ਨਾਲ ਲਾਉਂਦੇ ਆ, ਮਤਲਬ ਕਿ ਮਜ਼ਾ ਆ ਰਿਹਾ ਘੁੰਮਦੇ ਫਿਰਦੇ ਆ। ਸਭ ਤੋਂ ਵਧੀਆ ਸ਼ੈ ਜਿਹੜੀ ਪਾਕਿਸਤਾਨ 'ਚ ਲੱਗੀ ਹੋਵੇ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਵੈਸੇ ਅਗਰ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਵਧੀਆ ਤੁਸੀਂ ਦੱਸ ਰਹੇ ਕਿ ਇਹ ਵੀ ਚੀਜ਼ ਚੰਗੀ, ਇਹ ਵੀ ਚੀਜ਼ ਚੰਗੀ, ਲੇਕਿਨ ਅਗਰ ਅਸੀਂ ਇਹਨੂੰ ਰੈਂਕ ਕਰੀਏ ਸਭ ਨੂੰ ਵਧੀਆ ਸ਼ੈ, ਸਭ ਤੋਂ ਟੌਪ ਦੀ ਜਿਹੜੀ ਸ਼ੈ ਹੈ ਉਹ ਕੀ ਹੈਗੀ ਹੈ? ਸਭ ਤੋਂ ਟੌਪ ਦੀ ਸ਼ੈ ਤੇ ਸਾਡੇ ਗੁਰਦੁਆਰੇ ਹੀ ਆ। ਠੀਕ ਆ, ਜੋ ਸਾਡੇ ਵਾਸਤੇ ਆ, ਜੋ ਕਿ ਇਹਨਾਂ ਨੇ ਤੁਹਾਡੀ ਸਰਕਾਰ ਨੇ ਸਾਂਭ ਕੇ ਰੱਖੇ ਆ। ਅੱਛਾ। ਸਾਡੇ ਦਰਸ਼ਨਾਂ ਨੂੰ ਵੀ ਇਹ ਆਉਣਗੇ ਸਿੱਖ, ਮਤਲਬ ਕਿ ਇਹਨਾਂ ਨੂੰ ਦਰਸ਼ਨ ਕਰਨਗੇ, ਉਹ ਵੀ ਤੁਹਾਡੀ ਸਰਕਾਰ ਦੀ ਵੀ ਬਹੁਤ ਮਿਹਰਬਾਨੀ ਆ ਕਿ ਉਹਨਾਂ ਨੇ ਸਾਡੇ ਵਾਸਤੇ ਸਾਂਭ ਕੇ ਰੱਖੇ ਆ। ਅਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹਾਂ। ਬਾਕੀ ਸਾਨੂੰ ਬਾਜ਼ਾਰ ਬੜੇ ਵਧੀਆ ਲੱਗੇ, ਲਾਹੌਰ ਸ਼ਹਿਰ ਬੜਾ ਵਧੀਆ ਲੱਗਾ। ਲਾਹੌਰ ਸ਼ਹਿਰ ਦਾ ਅਸੀਂ ਨਾਂ ਸੁਣਦੇ ਹਾਂ ਕਿਉਂਕਿ ਸਾਡੇ ਵੀ ਉੱਧਰ ਕਈ ਲਾਹੌਰੀਏ ਹੈਗੇ ਆ ਜਿਹੜੇ ਅੱਜ ਲਾਹੌਰੀਏ ਵੱਜਦੇ ਉੱਧਰ। ਅਸੀਂ ਉਹਨਾਂ ਨਾਲ ਮਿਲਦੇ ਜੁਲਦੇ ਹਾਂ, ਉਹ ਸਾਨੂੰ ਦੱਸਦੇ ਵੀ ਇੱਦਾਂ ਹੀ ਉੱਦਾਂ ਹੀ। ਅੱਜ ਅਸੀਂ ਆਪਣੇ ਅੱਖੀਂ ਵੇਖ ਲਿਆ ਕਿ ਅਸੀਂ ਬਹੁਤ ਸਹੀ ਜਗ੍ਹਾ 'ਤੇ ਆਏ ਹਾਂ, ਵਧੀਆ ਜਗ੍ਹਾ 'ਤੇ ਆਏ ਹਾਂ। ਅਸੀਂ ਜਿਹੜੇ 10 ਦਿਨ ਬਤੀਤ ਕੀਤੇ ਆ, ਬਹੁਤ ਵਧੀਆ ਬਤੀਤ ਕੀਤੇ। ਸਾਨੂੰ ਪਤਾ ਨਹੀਂ ਲੱਗਾ 10 ਦਿਨ ਕਿੱਦਾਂ ਲੰਘੇ। ਜੇ ਕੋਈ ਪਰੇਸ਼ਾਨੀ ਹੋਵੇ, ਤੰਗੀ ਹੋਵੇ, ਤਾਂ ਸਾਨੂੰ ਮਹਿਸੂਸ ਹੋਵੇ ਕਿ ਅਸੀਂ 10 ਦਿਨ ਰਹਿਣਾ ਵਾ, ਸਾਨੂੰ ਆਹ ਚੀਜ਼ ਨਹੀਂ ਸਾਨੂੰ ਮਿਲ ਰਹੀ, ਅਸੀਂ ਇੱਧਰ ਨਹੀਂ ਜਾ ਸਕਦੇ, ਉੱਧਰ ਨਹੀਂ ਜਾ ਸਕਦੇ। ਅਸੀਂ ਬਹੁਤ ਵਧੀਆ ਵਾ, ਮਤਲਬ ਕਿ ਇੰਜੋਏ ਕਰਨ ਲਿਆ ਪੂਰਾ ਲਾਹੌਰ ਸ਼ਹਿਰ ਦਾ। ਕੱਲ੍ਹ ਨੂੰ ਸਾਡੀ ਵਾਪਸੀ ਆ। ਠੀਕ ਆ ਜੀ। ਅਤੇ ਅੱਜ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਜਗ੍ਹਾ ਨਹੀਂ ਵੇਖ ਸਕੇ ਅਸੀਂ ਉਹ ਵੀ ਵੇਖ ਕੇ ਆਈਏ, ਜੋ ਵੀ ਹੋ ਸਕਦਾ ਵੱਧ ਤੋਂ ਵੱਧ ਇਸੇ ਵੇਖੀਏ, ਕਿਉਂਕਿ ਇੱਥੇ ਹਮੇਸ਼ਾ ਰੋਜ਼ ਤੇ ਆਉਣਾ ਨਹੀਂ। ਜਦੋਂ ਵੀ ਆਵਾਂਗੇ, ਚਲੋ ਹੋਰ ਸਕਦਾ ਅੱਗੇ ਵੀ ਗੇੜਾ ਲੱਗ ਜੇ, ਹੋ ਸਕਦਾ ਨਾ ਵੀ ਲੱਗੇ, ਇਹ ਵੀ ਹੋ ਸਕਦਾ ਵੀ ਨਾ ਵੀ ਲੱਗੇ, ਹੋ ਸਕਦਾ ਅੱਗੇ ਲੱਗੇ ਵੀ। ਪਰ ਜੋ ਵੀ ਸਾਡੇ ਮਤਲਬ ਕਿ ਅਸੀਂ ਇੱਥੇ ਵੇਖਿਆ ਵਾ, ਸਾਨੂੰ ਬਹੁਤ ਵਧੀਆ ਲੱਗਾ ਵਾ। ਅਸੀਂ ਹੋਰ ਵੀ ਕੋਈ ਚੀਜ਼ਾਂ ਵੇਖਣਾ ਚਾਹੁੰਦਾ, ਬਾਜ਼ਾਰ ਸਭ ਕੁਝ ਸਾਨੂੰ ਬਹੁਤ ਵਧੀਆ ਲੱਗਾ ਜੀ। ਅੱਛਾ, ਹਿੰਦੁਸਤਾਨ ਦੇ ਵਿੱਚ ਅਤੇ ਪਾਕਿਸਤਾਨ ਦੇ ਵਿੱਚ ਜ਼ਬਾਨ ਸਾਂਝੀ ਹੈਗੀ ਹੈ, ਕਲਚਰ ਸਾਂਝਾ ਹੈ, ਸਪੈਸ਼ਲੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ। ਅਤੇ ਸਾਡੇ ਵੱਲ ਸਪੈਸ਼ਲੀ ਜਿਹੜੀ ਸਾਡੀ ਯੂਥ ਹੈਗੀ ਹੈ, ਸਾਡੀ ਨੌਜਵਾਨ ਨਸਲ ਹੈਗੀ ਹੈ, ਉਹਨਾਂ ਨੇ ਮੂਸੇਵਾਲਾ ਬਹੁਤ ਪਸੰਦ ਕੀਤਾ। ਹੁਣ ਰੀਸੈਂਟਲੀ ਫਿਲਮ ਰਿਲੀਜ਼ ਹੋਈ ਅਮਰ ਸਿੰਘ ਚਮਕੀਲਾ, ਹੁਣ ਸਾਡੇ ਨਿਆਣੇ ਅਮਰ ਸਿੰਘ ਚਮਕੀਲੇ ਦੇ ਗਾਣੇ ਵੀ ਗਾਉਂਦੇ ਆ। ਠੀਕ ਆ, ਉਹ ਹਿੱਕ ਭਰ ਕੇ ਜਾਂ ਜਿਸ ਤਰ੍ਹਾਂ ਵੀ। ਉੱਧਰ ਹਿੰਦੁਸਤਾਨ ਵਾਲੀ ਸਾਈਡ 'ਤੇ ਕੋਈ ਪਾਕਿਸਤਾਨ ਦੇ ਸਿੰਗਰਾਂ ਦੀ ਜਾਂ ਪਾਕਿਸਤਾਨ ਦੇ ਡਰਾਮੇ ਇੰਡਸਟਰੀ ਦੇ ਸੈਲੀਬ੍ਰਿਟੀਜ਼ ਦੀ ਕੋਈ ਫੈਨ ਫੋਲੋਇੰਗ ਹੈ ਵਾ ਉੱਧਰ ਦੀ ਸਾਈਡ? ਬਹੁਤ ਜ਼ਿਆਦਾ। ਅੱਛਾ। ਬਹੁਤ ਜ਼ਿਆਦਾ ਆ, ਜੋ ਕਿ ਅਸੀਂ ਮਤਲਬ ਕਿ ਦੇਖਦੇ ਜ਼ਰੂਰ ਆ ਪਾਕਿਸਤਾਨੀ, ਪਰ ਸਾਨੂੰ ਕਈਆਂ ਨਾਂ ਦਾ ਨਹੀਂ ਪਤਾ। ਅੱਛਾ। ਜਿਵੇਂ ਕਿ ਸਾਡੇ ਇੱਕ ਜਿਵੇਂ ਮੇਨ ਨਾਂ ਲੈਣਾ, ਇੱਕ ਵੀਰ ਜੀ ਹੈਗੇ ਆ ਮੰਡੀ ਤੋਂ,
ਉਹ ਮੰਡੀ ਦਾ ਕੋਈ ਮਤਲਬ ਕਿ ਸਬਜ਼ੀ ਦੀ ਬੋਲੀ ਲਾਉਂਦੇ ਆ। ਅੱਛਾ ਉਹਨਾਂ ਦੀ ਸਾਨੂੰ ਬੋਲੀ ਬੜੀ ਵਧੀਆ ਲੱਗਦੀ ਆ। ਜਦੋਂ ਬੋਲੀ ਲਾਉਂਦੇ ਨਾ, ਉਹ ਬੋਲੀ ਸਾਨੂੰ ਕੋਈ ਉਹ ਕਮੇਡੀ ਨਹੀਂ ਕਰਦੇ, ਕੁਝ ਨਹੀਂ ਕਰਦੇ, ਉਹ ਸਾਨੂੰ ਬੋਲੀ ਵੇਖਣ ਦਾ, ਜਦੋਂ ਬੋਲੀ ਲਾਉਂਦੇ ਨਾ ਸਬਜ਼ੀਆਂ ਦੀ, ਸਾਨੂੰ ਉਹ ਬੋਲੀ ਵੇਖਣ ਦਾ ਬੜਾ ਮਜ਼ਾ ਆਉਂਦਾ ਵਾ ਕਿ ਉਹ ਜਦੋਂ ਬੋਲੀ ਲਾਉਂਦੇ ਆ ਨਾ, ਉਹ ਬੋਲੀ ਵੀ ਇਸ ਤਰ੍ਹਾਂ ਲਾਉਂਦੇ, ਖੁਸ਼ ਹੋ ਕੇ ਲਾਉਂਦੇ ਆ, ਸਾਰਿਆਂ ਨੂੰ ਆਪਣੇ ਲਾਗੇ ਖਿਲਾਰ ਕੇ ਬੋਲੀ ਲਾਉਂਦੇ, ਸਾਨੂੰ ਬਹੁਤ ਵਧੀਆ ਲੱਗਦੇ। ਇੱਕ ਮੁਸਕਾਨ, ਉਹ ਵੀ ਬਹੁਤ ਵਧੀਆ ਗਾਉਂਦੀ ਆ, ਵਧੀਆ ਬੋਲਦੀ ਆ, ਵਧੀਆ ਗਾਉਂਦੀ ਆ, ਅਸੀਂ ਉਹਨੂੰ ਵੀ ਬਹੁਤ ਵੇਖਦੇ ਆ। ਮੈਂ ਹਰ ਉਹਦੀ ਵੀਡੀਓ ਲਾਈਕ ਕਰਦਾ, ਸ਼ੇਅਰ ਕਰਦਾ ਵਾਂ, ਠੀਕ ਹੈ, ਕਮੈਂਟ ਕਰਦਾ ਵਾਂ ਹਰ ਇੱਕ। ਮਤਲਬ ਕਿ ਜਿਵੇਂ ਕਿ ਹੁਣ ਆਪਾਂ ਨੂੰ ਕਈਆਂ ਦਾ ਨਹੀਂ ਪਤਾ, ਇੱਕ ਨਵਾਂ ਉੱਠਿਆ ਆ ਮੁੰਡਾ ਫੁੱਗੀ, ਫੁੱਗੀ, ਉਹ ਵੀ ਬਹੁਤ ਵਧੀਆ ਵੇਖਦਾ ਮੈਂ। ਮੈਨੂੰ ਉਹਦੇ ਮਤਲਬ ਕਿ ਵੇਖਣ ਦੇ ਵਿੱਚ ਸਾਨੂੰ ਮਜ਼ਾ ਬੜਾ ਆਉਂਦਾ ਵਾ। ਹੋਰ ਵੀ ਕਈ ਆ ਜਿਨ੍ਹਾਂ ਦੇ ਅਸੀਂ ਨਾਂ ਦਾ ਸਾਨੂੰ ਪਤਾ ਨਹੀਂ ਆ, ਪਰ ਅਸੀਂ ਵੀਡੀਓ ਜ਼ਰੂਰ ਉਹਨਾਂ ਦੀ ਦੇ ਬਹੁਤ ਵਧੀਆ। ਜਦੋਂ ਹੁਣ ਤੁਸੀਂ ਵਾਪਸ ਜਾਣਾ ਹਿੰਦੁਸਤਾਨ ਦੇ ਵਿੱਚ, ਪਾਕਿਸਤਾਨ ਦੇ ਬਾਰੇ 'ਚ ਕੀ ਫੀਲਿੰਗਸ ਹੋਣਗੀਆਂ? ਪਾਕਿਸਤਾਨ ਤੋਂ ਕਿਹੜੀਆਂ ਐਸੀਆਂ ਯਾਦਾਂ ਜਿਹੜੀਆਂ ਹੈਗੀਆਂ ਤੁਸੀਂ ਇਕੱਠੇ ਕਰਕੇ ਲੈ ਕੇ ਜਾਓਗੇ ਉੱਥੇ ਜਾ ਕੇ, ਆਪਣੇ ਸੰਗੀਆਂ ਨਾਲ, ਸਾਥੀਆਂ ਨਾਲ ਸ਼ੇਅਰ ਕਰੋਗੇ ਕਿ ਇਹ ਪਾਕਿਸਤਾਨ ਦਾ ਵਧੀਆ ਸੀ? ਦੋਸਤਾਂ ਨੂੰ ਜਾ ਕੇ ਪਾਕਿਸਤਾਨ ਦੇ ਬਾਰੇ 'ਚ ਕੀ ਦੱਸੋਗੇ? ਦੋਸਤਾਂ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਇਹੀ ਦੱਸਾਂਗੇ ਅਸੀਂ ਬਹੁਤ ਵਧੀਆ ਰਹੇ ਆ। ਇੱਥੇ ਗੁਰਦੁਆਰੇ ਆ, ਇੱਥੇ ਗੁਰਦੁਆਰੇ ਘੁੰਮੇ ਆ, ਗੁਰੂ ਨਾਨਕ ਦੇਵ ਜੀ ਇੱਧਰ ਗਏ ਆ, ਇੱਥੇ ਰਹੇ ਆ, ਇੱਥੇ ਉਹਨਾਂ ਨੇ ਖੇਤੀ ਕੀਤੀ ਆ। ਮਤਲਬ ਕਿ ਜੋ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਗੱਲਾਂ ਜੁੜੀਆਂ ਹੋਈਆਂ ਅਸੀਂ ਸਾਰੀਆਂ ਜਾ ਕੇ ਉਹਨਾਂ ਨੂੰ ਦੱਸਾਂਗੇ। ਬਾਕੀ ਲਾਹੌਰ ਸ਼ਹਿਰ ਦੇ ਬਾਰੇ ਦੱਸਾਂਗੇ, ਇੱਥੋਂ ਦੀਆਂ ਮਤਲਬ ਕਿ ਜਿੱਦਾਂ ਅਸੀਂ ਗਏ ਆ, ਸਾਰਾ ਕੁਝ ਉਹਨਾਂ ਨੂੰ ਦੱਸਾਂਗੇ ਵੀ ਅਸੀਂ ਗਏ ਆ, ਤੁਸੀਂ ਵੀ ਜਾਓ, ਦਰਸ਼ਨ ਕਰਕੇ ਆਓ। ਤੇ ਲਾਹੌਰ ਸ਼ਹਿਰ ਵੀ ਬੜਾ ਵਧੀਆ, ਸ਼ਹਿਰ ਇਹ ਵੀ ਬੜੀ ਵਧੀਆ ਵਾ। ਠੀਕ ਹੈ ਜੀ, ਠੀਕ ਹੈ ਜੀ। ਲਾਹੌਰ ਸ਼ਹਿਰ ਬੜਾ ਵਧੀਆ ਤੇ ਸ਼ਹਿਰ ਦੇ ਲੋਕ ਵੀ ਬੜੇ ਵਧੀਆ ਨੇ। ਤੇ ਸਾਡੇ ਨਾਲ ਹੋਰ ਭਾਈਜਾਨ ਮੌਜੂਦ ਨੇ, ਉਹਨਾਂ ਕੋਲ ਪੁੱਛ ਲੈਂਦੇ ਆ, ਉਹਨਾਂ ਦੇ ਵਿਊਜ਼ ਲੈ ਲੈਂਦੇ ਆ ਕਿ ਉਹਨਾਂ ਨੂੰ ਕਿਵੇਂ ਦਾ ਲੱਗਾ। ਕਿਉਂਕਿ ਜਿੰਨੇ ਵੀ ਅਸੀਂ ਸਿੱਖ ਯਾਤਰੀ ਦੇ ਨਾਲ ਗੱਲ ਕਰ ਰਹੇ ਆ, ਉਹਨਾਂ ਦਾ ਸਭ ਤੋਂ ਕਾਮਨ ਗੱਲ ਜਿਹੜੀ ਕਰਦੇ ਨਾ, ਉਹ ਇਹ ਕਰਦੇ ਨੇ ਕਿ ਇੱਥੇ ਸਾਨੂੰ ਪਿਆਰ ਬੜਾ ਮਿਲਿਆ। ਕਿਵੇਂ ਦਾ ਪਿਆਰ ਮਿਲਿਆ? ਕਿਵੇਂ ਦਾ? ਬਹੁਤ ਪਿਆਰ ਮਿਲਿਆ। ਪਿਆਰ ਜਿਸ ਤਰ੍ਹਾਂ ਭੈਣ ਭਰਾਵਾਂ ਵਾਲਾ ਪਿਆਰ ਮਿਲਿਆ। ਅੱਛਾ, ਠੀਕ ਹੈ ਜੀ। ਵੱਡਿਆਂ ਦਾ ਆਸ਼ੀਰਵਾਦ ਮਿਲਿਆ। ਛੋਟੇ ਬੱਚੇ ਨੇ ਸਾਨੂੰ ਮਤਲਬ ਕਿ ਪਸੰਦ ਕੀਤਾ। ਅਸੀਂ ਜਿਹੜੇ ਸਾਨੂੰ ਲੋਕ ਦੱਸਦੇ ਸੀ, ਕਿਉਂਕਿ ਅਸੀਂ ਮੈਂ ਵੀ ਪਹਿਲੀ ਵਾਰ ਆਇਆ ਇੱਧਰ, ਤੇ ਲੋਕ ਜਿਹੜਾ ਕਹਿੰਦੇ ਕਿ ਨਹੀਂ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਆ, ਇਸ ਤਰ੍ਹਾਂ ਹੋ ਰਿਹਾ, ਦਹਿਸ਼ਤਗਰਦੀ ਆ, ਫਲਾਣ ਆ, ਟੀਂਗ ਆ, ਲੋਕੀ ਅਫਵਾਹਾਂ ਉਡਾਉਂਦੇ ਸੀ। ਠੀਕ ਹੈ ਜੀ। ਇਹੋ ਜਿਹਾ ਕੋਈ ਮਾਹੌਲ ਨਹੀਂ ਹੈਗਾ, ਬਿਲਕੁਲ ਸਾਫ਼ ਸੁਥਰਾ ਮਾਹੌਲ ਆ। ਤੇ ਹਰ ਬੰਦਾ ਜਿਹੜਾ ਵਾ ਆਪਾਂ ਨੂੰ ਤਰੀਕੇ ਨਾਲ ਮਿਲਦਾ ਕਿ ਆਇਓ ਭਗਤ ਕੀਤੀ ਆ, ਪੂਰੀ ਸੇਵਾ ਕਰਦੇ ਆ। ਹਰ ਬੰਦਾ ਬਾਜ਼ਾਰ ਚੋਂ ਗੁਜ਼ਰਦਿਆਂ ਨੂੰ ਹੱਥ ਮਿਲਾ ਕੇ ਜੱਫੀ ਪਾ ਕੇ ਮਿਲਦਾ ਤੇ ਇਜ਼ਤਮਾਨ ਪੂਰਾ ਕਰਦਾ ਵਾ। ਹੋਰ ਇਸ ਤੋਂ ਵੱਧ ਕੀ ਚਾਹੀਦਾ? ਇਹ ਤੇ ਦੁਨੀਆ ਦੱਸ ਸਕਦੀ, ਜਾਂ ਇਹ ਸਾਨੂੰ ਪਤਾ ਵਾ ਵੀ ਸਾਨੂੰ ਕਿੰਨਾ ਪਿਆਰ ਮਿਲਿਆ ਵਾ। ਅਸੀਂ ਤੇ ਇਹੋ ਹੀ ਬਿਆਨ ਕਰ ਸਕਦੇ, ਜ਼ਬਾਨੀ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ। ਜਿਸ ਬੰਦੇ ਨੂੰ ਵੀ ਮਨ ਦੀ ਚਾਹ ਆਣ ਕੇ ਦਰਸ਼ਨ ਕਰੇ, ਵੇਖੇ, ਮਿਲੇ ਤੇ ਇਹ ਭੈਣ ਭਰਾਵਾਂ ਵਾਂਗੂ ਵਰਤੇ, ਤਾਂ ਉਹਨੂੰ ਪਤਾ ਲੱਗੇਗਾ ਵੀ ਮਹਿਸੂਸ ਕੀ ਹੁੰਦਾ, ਪਿਆਰ ਕੀ ਚੀਜ਼ ਹੁੰਦੀ। ਪਿਆਰ ਬੋਲ ਕੇ ਬਿਆਨ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਭੈਣ ਭਰਾ ਮਿਲਦੇ ਆ, ਜਦੋਂ ਦਿਲੋਂ ਪਿਆਰ ਕਰਦੇ ਆ, ਇੱਕ ਦੂਜੇ ਨਾਲ ਮਿਲਦੇ ਆ, ਉਹ ਫਿਰ ਜਿਹੜਾ ਸਮਾਂ ਹੁੰਦਾ ਨਾ, ਉਹ ਦੋ ਭਰਾ ਮਿਲਦੇ ਜਦੋਂ, ਤੇ ਉਦੋਂ ਹੀ ਉਹਨੂੰ ਹੀ ਮਹਿਸੂਸ ਹੋ ਸਕਦਾ, ਹੋਰ ਬੰਦਾ ਬਿਆਨ ਨਹੀਂ ਕਰ ਸਕਦਾ। ਪਰ ਸਾਡਾ ਇਹ ਵਧੀਆ ਵਾ ਕਿ ਸਾਡੇ ਵਾਸਤੇ ਇੰਨਾ ਮਾਣ ਦੀ ਗੱਲ ਆ ਵੀ ਅਸੀਂ, ਮਹਾਰਾਜ ਨੇ ਸਾਨੂੰ ਕਿਰਪਾ ਕੀਤੀ ਆ, ਅਸੀਂ ਇਹਦੇ ਦਰਸ਼ਨ ਕਰਨ ਆਏ ਆ ਤੇ ਵਧੀਆ ਤਰੀਕੇ ਨਾਲ। ਪਰ ਕੁਝ ਵਿੱਚ ਚੀਜ਼ਾਂ ਜਿਹੜੀਆਂ ਜਿੱਦਾਂ ਮੰਨ ਲਓ ਹੁਣ ਚੱਲਦਾ ਪ੍ਰੋਗਰਾਮ, ਜੀ ਔਕੜਾਂ ਆਉਂਦੀਆਂ ਵਿੱਚ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਈ ਪਰੇਸ਼ਾਨੀ ਪਿੱਛੇ, ਜਿਹੜੀ ਮਤਲਬ ਕਿ ਰੇਲਵੇ ਦੇ ਵਿੱਚ ਸਾਨੂੰ ਪ੍ਰੋਬਲਮ ਆਈ ਸੀ। ਸਹੀ ਹੈ ਕਿ ਉਹਦੇ ਵਿੱਚ ਸਾਨੂੰ ਜਿਹੜੇ ਯਾਤਰੀ, ਅਸੀਂ ਨਹੀਂ ਸਾਰੇ ਯਾਤਰੀਆਂ ਨੂੰ ਇਹ ਪ੍ਰੋਬਲਮ ਆਈ ਸੀ, ਪਾਣੀ ਦੀ ਸੁਵਿਧਾ ਨਹੀਂ ਮਿਲੀ ਸੀ। ਸਹੀ ਹੈ, ਠੀਕ ਹੈ ਜੀ। ਜੋ ਮਤਲਬ ਕਿ ਇੱਥੋਂ ਸਟੇਸ਼ਨ ਤੋਂ ਟ੍ਰੇਨ ਚੱਲੀ ਸੀ ਤੇ ਪੰਜਾ ਸਾਹਿਬ ਤੱਕ ਪਾਣੀ ਦੀ ਸੁਵਿਧਾ ਨਹੀਂ ਹੋਈ ਉਹਦੇ ਵਿੱਚ। ਸਹੀ ਹੈ, ਠੀਕ ਹੈ ਜੀ। ਉਸ ਦੀ ਸਾਨੂੰ ਥੋੜੀ ਜਿਹੀ ਦਿੱਕਤ ਆਈ। ਬਾਕੀ ਉਹਦਾ ਅਸੀਂ ਕੀਤਾ ਸੀ, ਬਿਆਨ ਕੀਤਾ ਸੀ। ਉਹਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਵਾਪਸ ਆਏ ਆ ਟ੍ਰੇਨ ਦੇ ਵਿੱਚ, ਉਹ ਵਧੀਆ ਸਾਨੂੰ ਮਿਲ ਗਿਆ ਪ੍ਰੋਗਰਾਮ, ਕਿਉਂਕਿ ਉਸ ਚੀਜ਼ ਤੇ ਅਮਲ ਹੋ ਗਿਆ। ਕੁਝ ਚੀਜ਼ਾਂ ਜਿਹੜੀਆਂ ਉਹ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਉਂਦੀਆਂ। ਠੀਕ ਹੈ ਜੀ। ਉਹ ਮਤਲਬ ਉਸ ਚੀਜ਼ ਨੂੰ, ਪਰ ਸਾਡੇ ਜਿਸ ਤਰ੍ਹਾਂ ਮਤਲਬ ਸਾਡਾ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਆ, ਉਹ ਇਸ ਤਰੀਕੇ ਨਾਲ ਰਿਹਾ ਵੀ ਅਸੀਂ ਆਉਂਦੇ ਆ ਤੇ ਅਸੀਂ ਕਿਤੇ ਵੀ ਜਾਈਏ ਤੇ ਸਾਨੂੰ ਮਤਲਬ ਕਿ ਜਿਹੜੀ ਹਰ ਚੀਜ਼ ਖਾਣ ਪੀਣ ਦੀ ਮਿਲੇ, ਚਾਹੇ ਪੈਸੇ ਲੱਗਣ ਜੋ ਮਰਜ਼ੀ ਹੋਵੇ। ਪਰ ਉਸ ਚੀਜ਼ ਦਾ ਫਿਰ ਉਹਨਾਂ ਨੇ, ਤੁਹਾਡੇ ਅਫਸਰਾਂ ਨੇ, ਅਸੀਂ ਬਿਆਨ ਕੀਤਾ ਸੀ ਉਹਨਾਂ ਨੂੰ, ਉਹਨਾਂ ਨੇ ਆਉਣ ਤੇ ਸਾਡੀ ਉਹ ਮੁਸ਼ਕਲ ਦਾ ਹੱਲ ਕਰ ਦਿੱਤਾ। ਬਹੁਤ ਵਧੀਆ ਰਿਹਾ ਪ੍ਰੋਗਰਾਮ। ਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਤੁਸੀਂ ਠੀਕ ਹੈ ਨਾਲ ਦਰਸ਼ਨ ਦੇ ਰਹੇ, ਨਾਲ ਸਾਨੂੰ ਗੱਲਬਾਤ ਸੁਣ ਰਹੇ ਸਾਡੀ। ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਨੂੰ ਕਿਵੇਂ ਦਾ ਲੱਗਾ ਜੀ? ਤੁਸੀਂ ਬਸ ਥੋੜੀ ਜਿਹੀ ਕੋਈ ਗੱਲਬਾਤ ਦੱਸ ਦਿਓ ਕਿ ਕੋਈ ਐਸਾ ਵਾਕਿਆ ਜਾਂ ਕੋਈ ਐਸੀ ਗੱਲਬਾਤ ਪਿਛਲੇ 10 ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ, ਚੰਗੀ ਲੱਗੀ ਹੋਵੇ।
ਹਾਂਜੀ ਸਾਹਿਬ ਜੀ, ਪਿਛਲੇ 10 ਦਿਨ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਵੈਸੇ, ਪਰ ਇਹਦਾ ਸਮਾਂ ਜਿਹੜਾ ਹੈਗਾ ਬਤੀਤ ਕੀਤਾ 10 ਦਿਨ ਦਾ, ਉਹ ਬਹੁਤ ਵਧੀਆ ਸਾਨੂੰ ਲੱਗਾ। ਟ੍ਰੇਨ ਤੋਂ ਸਫ਼ਰ ਜਿਹੜਾ, ਬੱਸ ਦਾ ਸਫ਼ਰ ਵੀ, ਸਾਰੀ ਸਿਕਿਉਰਿਟੀ ਸਾਡੇ ਨਾਲ ਸੀ। ਸਹੀ ਹੈ, ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਕੋਈ ਪਰੇਸ਼ਾਨੀ ਨਹੀਂ ਸੀ। ਸਹੀ ਹੈ। ਜਿੱਥੇ ਉਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਮਤਲਬ ਕਿ ਖੁੱਲ੍ਹਾ ਮਤਲਬ ਕਿ ਘੁੰਮਣ ਵਾਸਤੇ ਇਜਾਜ਼ਤ ਦਿੱਤੀ ਜਾਵੇ, ਉਹ ਉਹਨਾਂ ਨੇ ਦਿੱਤੀ ਸਾਨੂੰ। ਜਿੱਥੇ ਨਹੀਂ ਲੱਗਾ ਉਹਨਾਂ ਨੇ ਨਹੀਂ ਦਿੱਤੀ। ਐਵੇਂ ਤੁਹਾਨੂੰ ਕਹੀਏ, ਸਹੀ ਹੈ, ਪੰਜਾ ਸਾਹਿਬ ਉਹਨਾਂ ਨੇ ਸਾਨੂੰ ਅੰਦਰੇ ਰੱਖਿਆ 3 ਦਿਨ, ਸਹੀ ਹੈ। ਠੀਕ ਹੈ, ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਉਸ ਤੋਂ ਅੱਗੇ ਆ ਗਏ ਅਸੀਂ ਨਨਕਾਣਾ ਸਾਹਿਬ, ਉੱਥੇ ਵੀ ਸਾਨੂੰ ਥੋੜ੍ਹਾ ਬਹੁਤਾ ਉਹਨਾਂ ਨੇ ਮਤਲਬ ਕਿ ਦਿੱਤਾ ਸੀ ਘੁੰਮਣ ਫਿਰਨ ਵਾਸਤੇ। ਤੇ ਇੱਥੇ ਹੁਣ ਲਾਹੌਰ ਆਏ ਆ, ਇੱਥੇ ਦੇ 2 ਦਿਨ ਹੋ ਗਏ, ਪੂਰੀ ਆਜ਼ਾਦੀ ਹੈ ਜੀ। ਚਲੋ ਠੀਕ ਹੈ, ਪੂਰੀ ਆਜ਼ਾਦੀ ਦਾ ਆਨੰਦ ਲਵੋ। ਜੀ ਜੀ, ਪੂਰੀ ਆਜ਼ਾਦੀ ਦਾ ਮਜ਼ਾ ਲਵੋ ਤੁਸੀਂ। ਔਰ ਮਤਲਬ ਕਿ ਜੇ ਅਸੀਂ ਕਹੀਏ ਕਿ ਇੱਥੇ ਵੀ ਆ ਕੇ ਸਾਨੂੰ ਮਤਲਬ ਕਿ ਨਹੀਂ ਜੀ ਉਹਨਾਂ ਨੇ ਐਂ ਕੀਤਾ ਉਹ ਕੀਤਾ, ਉਹ ਗੱਲਬਾਤ ਨਹੀਂ ਆ। ਕਿਉਂਕਿ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਘੁੰਮ ਫਿਰ ਸਕਦੇ, ਲਾਗੇ ਬੰਨੇ ਜੋ ਵੀ ਤੁਹਾਨੂੰ ਬਾਜ਼ਾਰ, ਆਪਣਾ ਕੋਈ ਸ਼ਾਪਿੰਗ, ਕੋਈ ਵੀ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਵੇਖੋ। ਤੇ ਉਹ ਅਸੀਂ ਕੱਲ੍ਹ ਵੀ ਅਸੀਂ ਸਵੇਰੇ ਤੇ ਨਿਕਲੇ ਸੀ 11-12 ਵਜੇ ਦੇ, ਤੇ ਰਾਤ ਨੂੰ ਅਸੀਂ ਆਪਣੇ ਮਰਜ਼ੀ ਦੇ ਨਾਲ ਸਾਰਾ ਫਿਰ ਤੁਰ ਕੇ ਤੇ 8-9 ਵਜੇ ਵਾਪਸ ਆਏ ਆ। ਤੇ ਹੁਣ ਵੀ ਅਸੀਂ ਨਿਕਲੇ ਆ ਤੇ ਘੁੰਮ ਫਿਰ ਕੇ ਤੇ ਫਿਰ ਵਾਪਸ ਆਵਾਂਗੇ। ਠੀਕ ਹੈ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ। ਬਹੁਤ ਵਧੀਆ ਜੀ। ਬਹੁਤ ਵਧੀਆ। ਅੱਛਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਬਾਕੀ ਇੱਕ ਗੱਲ ਹੋਰ ਹੈਗੀ ਜੀ ਜੀ, ਅਸੀਂ ਇੱਥੋਂ ਆਣ ਕੇ ਇੱਕ ਜ਼ਰੂਰ ਗੱਲ ਵੇਖ ਲਈ ਆ ਕਿ ਜੇ ਕੋਈ ਚੰਗਾ ਇਨਸਾਨ ਹੋਵੇ ਨਾ, ਉਹਦੀ ਦੂਰ ਦੂਰ ਤੱਕ ਪਰਖ ਹੋ ਜਾਂਦੀ ਆ ਚੰਗੇ ਇਨਸਾਨ ਦੀ। ਅੱਜ ਮੂਸੇ ਵਾਲਾ ਆਪਣੇ 'ਚ ਨਹੀਂ ਰਿਹਾ। ਮੈਂ ਪੰਜਾਬੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵਾਂ, ਅੱਜ ਮੂਸੇ ਵਾਲਾ ਇਹ ਗੱਲ ਨਹੀਂ ਆਪਣੇ ਵਿੱਚ ਨਹੀਂ ਰਿਹਾ। ਮੈਂ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਚੰਗੇ ਬੰਦੇ ਦੀ ਜਿਹੜੀ ਆ ਨਾ ਪਛਾਣ ਸਾਰੇ ਮੁਲਕ ਦੇ ਵਿੱਚ ਹੁੰਦੀ ਆ। ਅੱਜ ਉਹ ਨਹੀਂ ਰਿਹਾ। ਪਰ ਅੱਜ ਮੈਂ ਪਾਕਿਸਤਾਨ, ਮੈਂ ਸੁਣਿਆ ਸੀ ਪਾਕਿਸਤਾਨ ਬੜੇ ਫੈਨ ਆ, ਮੈਂ ਇੱਥੇ ਆਣ ਕੇ ਵੇਖ ਲਿਆ ਕਿ ਪਾਕਿਸਤਾਨ ਦੇ ਵਿੱਚ ਇੰਨੇ ਜ਼ਿਆਦਾ ਫੈਨ ਆ। ਅਸੀਂ ਖੁਦ ਉਹਨਾਂ ਦੇ ਨਾਲ ਵੀਡੀਓ ਬਣਾਈਆਂ। ਉਹਨਾਂ ਨੇ ਮੂਸੇਵਾਲੇ ਦਾ ਨਾਂ ਲਿਆ ਕਿ ਸਾਡੀ ਰੂਹ ਖੁਸ਼ ਹੋ ਗਈ ਕਿ ਸਾਡੇ ਇੰਡੀਆ ਦਾ ਕਿ ਇਹੋ ਜਿਹਾ ਬੰਦਾ ਵਾ ਜਿਹੜਾ ਅੱਜ ਦੁਨੀਆ ਤੇ ਨਹੀਂ ਹੈਗਾ, ਫੇਰ ਵੀ ਉਹਦਾ ਇੰਨਾ ਨਾ। ਅੱਜ ਅਸੀਂ ਸੁਣਿਆ ਸੀ ਦੂਰੋਂ ਦੂਰੋਂ, ਪਰ ਅੱਜ ਅਸੀਂ ਵੇਖ ਲਿਆ ਤੇ ਸਾਡੇ ਮਨ ਨੂੰ ਇੰਨਾ ਮਹਿਸੂਸ ਹੋਇਆ। ਅੱਜ ਸਾਨੂੰ ਅੱਜ ਵੀ ਉਹ ਗੱਲਾਂ ਚੇਤੇ ਆ ਗਈਆਂ ਜਦੋਂ ਉਹ ਪਹਿਲੀ ਦਫਾ ਇਦਾਂ ਗਿਆ ਸੀ ਦੁਨੀਆ ਤੋਂ। ਉਹ ਸਮਾਂ ਸਾਨੂੰ ਯਾਦ ਕਰਾਤਾ ਇੱਥੋਂ ਦੇ ਲੋਕਾਂ ਨੇ। ਇੰਨੇ ਫੈਨ ਬਾਈ, ਗੱਲ ਇੱਕ ਹੋਵੇ ਤੇ ਕਰੀਏ ਬਾਈ। ਬਾਰ-ਬਾਰ ਹਰ ਬੱਚੇ ਛੋਟੇ ਬੱਚੇ ਮੂੰਹ ਤੇ ਸਿੱਧੂ ਮੂਸੇਵਾਲਾ ਜਦੋਂ ਬੱਸ ਲੰਘਦੀ ਜਾਂਦੀ ਆ ਬਾਈ, ਥਾਪੀਆਂ ਮਾਰਦੇ, ਉਂਗਲਾਂ ਖੜੀਆਂ ਕਰਦੇ ਯਾਰ। ਦੂਰੋਂ ਪਤਾ ਲੱਗ ਜਾਂਦਾ ਸਿੱਧੂ ਮੂਸੇਵਾਲੇ ਦਾ ਨਾਂ ਲੈਣ ਡਿਆ। ਬਾਕੀ ਬਹੁਤ ਵਧੀਆ, ਇੱਥੇ ਆਣ ਕੇ ਪਤਾ ਲੱਗਾ ਬਹੁਤ ਵਧੀਆ ਲੋਕ। ਇੱਥੇ ਜ਼ਰੂਰ ਆਓ, ਇੱਥੇ ਆਓ ਇੱਕ ਵਾਰੀ, ਜ਼ਰੂਰ ਪਾਕਿਸਤਾਨ ਵੇਖ ਕੇ ਜਾਓ। ਮੈਂ ਇੱਥੋਂ ਦੀ ਸਰਕਾਰ ਨੂੰ, ਉੱਧਰ ਦੀ ਸਰਕਾਰ ਨੂੰ ਕਹਿੰਦਾ ਕਿ ਜਿੱਦਾਂ ਅਸੀਂ ਇੱਧਰ ਆਉਨੇ ਨਾ, ਇੱਧਰੋਂ ਵੀ ਉੱਧਰ ਜਾਣ। ਬਿਲਕੁਲ, ਹਰਿਮੰਦਰ ਸਾਹਿਬ ਜਾਣ, ਹੋਰ ਵੀ ਆ, ਜਿੱਥੇ ਮਰਜ਼ੀ ਘੁੰਮ ਕੇ ਆਉਣ। ਜਿੱਦਾਂ ਇੱਧਰੋਂ ਜਾਂਦੇ ਉੱਧਰ ਵੀ ਜਾਣੇ ਚਾਹੀਦੇ ਆ। ਬਿਲਕੁਲ, ਹਾਂਜੀ। ਫੇਰ ਹੀ ਪ੍ਰੇਮ ਪਿਆਰ ਆਪਣਾ ਬਣਿਆ ਰਹੂਗਾ, ਫੇਰ ਹੀ ਆਪਾਂ ਵਧੀਆ ਇੱਕ ਦੂਜੇ ਨਾਲ ਰਿਲੇਸ਼ਨ ਬਣਾ ਸਕਾਂਗੇ, ਮਿਲ ਸਕਾਂਗੇ। ਕੋਈ ਭੈਣ ਭਰਾ ਹਰ ਇੱਕ ਦੇ ਕੁਝ ਇੱਧਰ ਆ, ਕੁਝ ਇੱਧਰ ਆ, ਜਿਹੜੇ ਇੱਕ ਦੂਜੇ ਨੂੰ ਮਿਲਣ ਤੋਂ ਤਰਸਦੇ ਆ, ਉਹ ਦੋਵੇਂ ਜਾਣੇ ਜਿਹੜੇ ਮਿਲ ਸਕਣ। ਬਾਕੀ ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਓਕੇ ਜੀ।